ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 4 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੈਂਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ। ਓਕਲੈਂਡ ਦੇ ਵਿੱਚ ਜਿਹੜਾ ਪੁਲਿਸ ਆਫੀਸਰ ਮਾਰਿਆ ਗਿਆ ਸੀ ਟੁਆਨ ਲੀ, ਉਹਦੇ ਸੰਬੰਧ ਦੇ ਵਿੱਚ ਚੌਥਾ ਸਸਪੈਕਟ ਇੱਕ ਵਾਰੀ ਫੇਰ ਫੜ ਲਿਆ ਗਿਆ ਹੈਗਾ। ਕਹਿੰਦੇ ਵੀ ਇਸ ਨੂੰ ਜਿਹੜਾ ਬਰਗਲਰੀ ਤੇ ਮਾਰਵਾਨਾ ਦਾ ਜਿਹੜਾ ਬਿਜ਼ਨਸ ਆ ਉਹਦੇ ਸੰਬੰਧ ਦੇ ਵਿੱਚ ਜਦੋਂ ਇਹ ਪੁਲਿਸ ਆਫੀਸਰ ਉੱਥੇ ਗਿਆ ਸੀ ਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਹਾਲਾਂਕਿ ਇਹਨਾਂ ਚੋਂ ਇੱਕ ਸਸਪੈਕਟ ਇਦਾਂ ਦਾ ਵੀ ਫੜਿਆ ਜਿਸ ਨੇ ਜਦੋਂ ਉਹ 17 ਸਾਲਾਂ ਦਾ ਸੀ ਇੱਕ ਹੋਰ ਬੰਦੇ ਨੂੰ ਵੀ ਮਾਰਿਆ ਸੀ ਤੇ ਉਹ ਜੇਲ੍ਹ ਕੱਟ ਕੇ ਬਾਹਰ ਆਇਆ ਹੋਇਆ ਸੀ। ਅਲਾਮੀਡਾ ਕਾਉਂਟੀ ਦੇ ਪ੍ਰੋਸੀਕਿਊਟਰਸ ਨੇ ਅਨਾਉਂਸ ਕੀਤਾ ਹੈ ਵੀ ਮਰਡਰ ਦੇ ਚਾਰਜਸ ਮਾਰਕ ਡਿਮਿਟਰੀਅਸ ਸੈਂਡਰਸ 27 ਸਾਲਾਂ ਦਾ, ਐਲਨ ਸਟਾਰ ਬਰਾਊਨ 28 ਸਾਲਾਂ ਦਾ ਤੇ ਇੱਕ 30 ਸਾਲਾਂ ਦਾ ਸੀਬਰਨ ਰਸਲ ਉਹਨਾਂ ਦੇ ਉੱਤੇ ਲਾਏ ਗਏ ਹੈਗੇ ਆ। ਸੈਂਡਰਸ, ਰਸਲ ਤੇ ਕੂਪਰ ਇਹ ਸਾਰੇ ਕੋ ਡਿਫੈਂਡੈਂਟ ਹੈਗੇ ਆ। ਇਹਨਾਂ ਨੂੰ ਜਿਹੜਾ ਆ ਮਰਵਾਨਾ ਗਰੋ ਕਰਨ ਦੇ ਵਿੱਚ ਵੀ ਚਾਰਜ ਕੀਤਾ ਗਿਆ ਹੈਗਾ ਆ। ਸੋ ਹੁਣ ਤੱਕ 4 ਜਣੇ ਜੋ ਆ ਇਸ ਪੁਲਿਸ ਆਫੀਸਰ ਨੂੰ ਮਾਰਨ ਦੇ ਵਿੱਚ ਜੋ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ। ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਹਾਂ ਤਾਂ ਕਹਿੰਦੇ ਵੀ ਕੈਲੀਫੋਰਨੀਆ ਵਾਹਦ ਇੱਕ ਅਜਿਹਾ ਸੂਬਾ ਬਣ ਚੁੱਕਾ ਆ ਜਿੱਥੇ ਲਗਾਤਾਰ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਕੈਲੀਫੋਰਨੀਆ ਨੂੰ ਛੱਡ ਕੇ ਜਿਹੜਾ ਉਹ ਗਏ ਹੈਗੇ ਆ। ਯੂ ਹਾਲ ਦੀ ਜਿਹੜੀ ਇੱਕ ਨਵੀਂ ਲਿਸਟ ਉਹਨਾਂ ਨੇ ਜਾਰੀ ਕੀਤੀ ਆ, ਉਸ ਵਿੱਚ ਇਹ ਖੁਲਾਸਾ ਹੋਇਆ ਆ। ਕਹਿੰਦੇ ਵੀ ਕੈਲੀਫੋਰਨੀਆ ਸਾਰੀਆਂ ਸਟੇਟਸ ਨੂੰ ਬੀਟ ਕਰ ਗਿਆ ਜਿਸ ਦੇ ਵਿੱਚ ਰੈਜ਼ੀਡੈਂਟਸ ਇਸ ਸੂਬੇ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ। ਯੂ ਹਾਲ ਦੇ 1 ਵੇ ਆਊਟ ਆਫ ਸਟੇਟ ਜਿਹੜੇ ਰੈਂਟਲਸ ਆ ਉਹ ਸਭ ਤੋਂ ਵੱਧ ਗੋਲਡਨ ਸਟੇਟ ਦੇ ਵਿੱਚ ਜਿਹੜੇ ਹੋ ਰਹੇ ਆ। ਆਪਾਂ ਆਲਰੇਡੀ ਇਸ ਦਾ ਦੇਖਿਆ ਹੀ ਆ ਨਤੀਜਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵੀ 2 ਸੀਟਾਂ ਜਿਹੜੀਆਂ ਆ ਕੈਲੀਫੋਰਨੀਆ ਦੀਆਂ ਘਟੀਆਂ ਕਿਉਂਕਿ ਰੈਜ਼ੀਡੈਂਟਸ ਜਿਹੜੇ ਇੱਥੇ ਘਟੇ ਨੇ ਤੇ ਯੂ ਹਾਲ ਨੇ ਜਿਹੜੀ ਇਸ ਲਿਬਰਲ ਸਟੇਟ ਆ ਉਸ ਦੇ ਵਿੱਚ ਜਿਹੜਾ ਦੱਸਿਆ ਵੀ ਉਹਨਾਂ ਦੀ ਲਿਸਟ ਦੇ ਵਿੱਚ ਸਭ ਤੋਂ ਵੱਧ ਆਏ ਆ ਜਿਹੜੇ ਆਊਟਬਾਊਂਡ ਮੂਵਰਸ ਆ 2023 ਦੇ ਵਿੱਚ ਜਿਹੜੇ ਉਹ ਰਹੇ ਨੇ। ਜੀ, ਅਗਲੀ ਖਬਰ ਸਿਟੀ ਆਫ ਸੈਨ ਹੋਜ਼ੇ ਤੋਂ ਆ ਰਹੀ ਆ ਜਿੱਥੇ ਕਿ ਇੱਕ ਕਹਿੰਦੇ ਵੀ ਰੇਸਿਸਟ ਕੌਪ ਦਾ ਜਿਹੜਾ ਸਕੈਂਡਲ ਆ ਉਹ ਐਕਸਪੋਜ਼ ਹੋਇਆ ਹੈਗਾ। ਜਦੋਂ ਜੱਜ ਨੇ ਆਰਡਰ ਕੀਤਾ ਜਿੰਨੇ ਵੀ ਜਿਹੜੇ ਡਿਸਕਲੋਜ਼ਰ ਆ ਨਵੇਂ ਟੈਕਸਟ ਇਸ ਆਫੀਸਰ ਦੇ ਨਾਮ ਦੇ ਨਾਲ ਸੰਬੰਧਿਤ ਆ ਉਹ ਆਏ ਹੈਗੇ ਆ ਵੀ ਕਿਸ ਤਰ੍ਹਾਂ ਇਹ ਜਿਹੜੇ ਨੌਨ ਵਾਈਟ ਲੋਕ ਸੀ ਉਹਨਾਂ ਦੇ ਲਈ ਇਹ ਟੈਕਸਟ ਕਰਦਾ ਸੀ ਆਪਣੇ ਨਾਲ ਦੇ ਸਾਥੀਆਂ ਨੂੰ। ਡਿਸਕਲੋਜ਼ਰ ਦੇ ਵਿੱਚ ਅਟਾਰਨੀ ਜੋ ਕੈਨ ਕੁਰੇਨ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਡਰਲ ਜੱਜ ਨੈਥੀਅਲ ਕਜ਼ਨਸ ਨੇ ਜੋ ਆ ਐਡੀਸ਼ਨਲ ਲੀਗਲ ਡਿਸਕਵਰੀ
ਜੋ ਕਿ ਇੱਕ ਫੈਡਰਲ ਸਿਵਲ ਲਾ ਸੂਟ ਹੈਗਾ, ਉਹਦੇ ਤਹਿਤ ਮੰਗੀ ਹੈਗੀ ਆ। ਇਹ ਇੱਕ ਕਹਿੰਦੇ ਵੀ ਸਿਟੀ ਦੇ ਵਿੱਚ ਗ੍ਰੀਨ ਨਾਮ ਦਾ ਬੰਦੇ ਨੂੰ ਗੋਲੀ ਮਾਰੀ ਗਈ ਸੀ ਤੇ ਜ਼ਖਮੀ ਹੋ ਗਿਆ ਸੀ ਮਾਰਚ 2022 ਦੇ ਵਿੱਚ। ਤੇ ਮਾਰਨ ਵਾਲਾ ਸੈਨੋਜ਼ੇ ਦਾ ਪੁਲਿਸ ਡਿਪਾਰਟਮੈਂਟ ਦਾ ਆਫੀਸਰ ਮਾਰਕ ਮੈਕਨਮਾਰਾ ਸੀਗਾ। ਤੇ ਆਇਡੈਂਟੀ ਪੁਆਇੰਟਰ ਇੱਕ ਗ੍ਰੀਨ ਦਾ ਅਟਾਰਨੀ ਆ। ਉਸਨੇ ਕਿਹਾ ਵੀ ਜਿਹੜੇ ਟੈਕਸਟ ਮੈਸੇजेस ਅਬਟੇਨ ਹੋਏ ਆ ਉਹਦੇ ਸੈੱਲ ਫੋਨ ਤੋਂ, ਉਹਦੇ ਵਿੱਚ ਜੋ ਡਿਫੈਂਡੈਂਟ ਮੈਕਨਮਾਰਾ ਜਾਣੀ ਕਿ ਸੈਨੋਜ਼ੇ ਦਾ ਪੁਲਿਸ ਆਫੀਸਰ ਆ, ਉਹ ਰੇਸ਼ੀਅਲ ਸਲਰਸ, ਵਰਡਸ, ਰੈਫਰੈਂਸ, ਇਹ ਸਾਰਾ ਕੁਝ ਜਿਹੜਾ ਇਦਾਂ ਦੇ ਯੂਜ਼ ਕਰਦਾ ਸੀਗਾ। ਤੇ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਆ, ਉਹ ਵੱਖ-ਵੱਖ ਸਕੈਂਡਲਾਂ ਦੇ ਵਿੱਚ ਘਿਰਦੀ ਆ ਰਹੀ ਹੈ। ਕਾਫੀ ਜ਼ਿਆਦਾ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਲੀਵ ਦੇ ਉੱਤੇ ਵੀ ਭੇਜਿਆ ਗਿਆ ਹੈਗਾ। ਜੀ, ਅਗਲੀ ਜਿਹੜੀ ਗੱਲ ਕਰੀਏ, ਅੱਜ ਦਿਨ ਦੀ ਸ਼ੁਰੂਆਤ ਇੱਕ ਮਾੜੀ ਖਬਰ ਨਾਲ ਹੋਈ ਸੀ। ਆਇਓਵਾ ਦੇ ਵਿੱਚ ਸਕੂਲ ਸ਼ੂਟਿੰਗ ਹੋਈ, ਜਿਸ ਵਿੱਚ ਇੱਕ 6th ਗ੍ਰੇਡਰ ਜਿਹੜਾ ਬੱਚਾ ਆ ਉਸ ਦੀ ਮੌਤ ਹੋ ਗਈ ਆ ਤੇ 5 ਜਿਹੜੇ ਉਹ ਜ਼ਖਮੀ ਹੋਏ ਆ। ਪੈਰੀ ਹਾਈ ਸਕੂਲ ਦੇ ਵਿੱਚ ਇਹ ਜਿਹੜੀ ਦੁਰਘਟਨਾ ਆ, ਇਹ ਗੋਲੀकांड ਵਾਪਰਿਆ। ਸਸਪੈਕਟਡ ਸ਼ੂਟਰ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ। 17 ਸਾਲਾਂ ਦਾ ਇਹ ਵਿਦਿਆਰਥੀ ਆ ਪੈਰੀ ਹਾਈ ਸਕੂਲ ਦੇ ਵਿੱਚ। ਸੋ ਕਹਿੰਦੇ ਵੀ ਘੱਟੋ ਘੱਟ 5 ਜਣਿਆਂ ਦੇ ਗੋਲੀ ਜਿਹੜੀ ਉਹ ਲੱਗੀ ਹੈ ਤੇ ਇੱਕ ਬੱਚੇ ਦੀ ਸਕੂਲ ਸ਼ੂਟਿੰਗ ਦੇ ਦੌਰਾਨ ਮੌਤ ਹੋਈ ਆ। ਇਹ ਆਇਓਵਾ ਦੇ ਇੱਕ ਟਾਊਨ ਦੇ ਵਿੱਚ, ਛੋਟੇ ਪਿੰਡ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ। ਤਕਰੀਬਨ ਸਵੇਰੇ 7:30 ਵਜੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਪੁਲਿਸ ਨੇ ਗਨ ਫਾਇਰ ਤੋਂ ਰਿਸਪੌਂਡ ਕੀਤਾ ਸੀਗਾ ਰਿਪੋਰਟਸ ਦੇ ਉੱਤੇ। ਵਿੰਟਰ ਬ੍ਰੇਕ ਤੋਂ ਬਾਅਦ ਚ ਪਹਿਲਾ ਦਿਨ ਸੀਗਾ ਸਕੂਲ ਦਾ, ਜਿਸ ਤੋਂ ਬਾਅਦ ਦੇ ਵਿੱਚ ਇਹ ਕਾਂਡ ਜਿਹੜਾ ਉਹ ਵਾਪਰਿਆ। ਸਸਪੈਕਟ ਸ਼ੂਟਰ ਨੂੰ ਆਇਡੈਂਟੀਫਾਈ ਕੀਤਾ ਗਿਆ ਡਿਲਨ ਬਟਲਰ ਨਾਂ ਦੇ ਨਾਲ। ਇਹ 17 ਸਾਲਾਂ ਦਾ ਹੈ ਤੇ ਉਸੇ ਹੀ ਸਕੂਲ ਦਾ ਜਿਹੜਾ ਉਹ ਵਿਦਿਆਰਥੀ ਜਿਹੜਾ ਉਹ ਹੈਗਾ ਆ। ਜਿਹੜੀ ਆਇਓਵਾ ਦੀ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦੁਪਹਿਰ ਤੋਂ ਬਾਅਦ ਜਿਹੜਾ ਇਸ ਦੇ ਬਾਰੇ ਦੱਸਿਆ ਆ। 4 ਕਹਿੰਦੇ ਵੀ ਵਿਕਟਮ ਆ ਜਿਹੜੇ ਸਰਵਾਈਵ ਕਰ ਗਏ ਸੀ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਆ। ਇੱਕ ਕ੍ਰਿਟੀਕਲ ਕੰਡੀਸ਼ਨਸ ਆ, ਪਰ ਨੋਟ ਜਿਹੜੀ ਆ ਲਾਈਫ ਥ੍ਰੈਟਨਿੰਗ ਆ, ਬਚਾਅ ਹੋ ਗਿਆ। 4 ਜਿਹੜੇ ਉਹ ਸਟੇਬਲ ਕੰਡੀਸ਼ਨ 'ਚ ਦੱਸੇ ਜਿਹੜੇ ਉਹ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਇੱਕ ਸਕੂਲ ਐਡਮਿਨਿਸਟ੍ਰੇਟਰ ਦੇ ਨਾਲ 4 ਵਿਦਿਆਰਥੀ ਇਸ ਗੋਲੀकांड ਦੇ ਵਿੱਚ ਜਿਹੜੇ ਆ ਉਹ ਫੱਟੜ ਹੋਏ ਨੇ। ਅਗਲੀ ਖਬਰ ਨਵਾਡਾ ਤੋਂ ਆ ਰਹੀ ਹੈ। ਕਹਿੰਦੇ ਨਵਾਡਾ ਦੇ ਇੱਕ 에ਅਰਪੋਰਟ ਤੋਂ ਜਿਹੜਾ ਬਹੁਤ ਵੱਡਾ ਸਿਕਿਉਰਿਟੀ ਕੰਸਰਨ ਆਇਆ ਵੀ ਇੱਕ ਬੰਦੇ ਨੇ ਉੱਥੋਂ ਪਲੇਨ ਹੀ ਚੋਰੀ ਕਰ ਲਿਆ ਤੇ ਉਸ ਨੂੰ ਉਡਾ ਕੇ ਉਹ ਕੈਲੀਫੋਰਨੀਆ ਲੈ ਆਇਆ। ਡੈਮੀਅਨ ਜ਼ੁਕੇਟਿਸ 40 ਸਾਲਾਂ ਦਾ, ਉਸ ਨੂੰ ਹੁਣ ਕੈਲੀਫੋਰਨੀਆ ਤੋਂ ਨਵਾਡਾ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ ਕਿਉਂਕਿ ਉਹ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚ ਹੈਗਾ ਆ। ਕਹਿੰਦੇ ਵੀ 2020 ਕਿਟ ਫੌਕਸ ਫਿਕਸਡ ਵਿੰਗ ਸਿੰਗਲ ਇੰਜਨ ਜੋ ਡੈਮੀਅਨ ਯੂਕੇਟਿਸ 40 ਸਾਲਾਂ ਦਾ, ਇਸ ਨੇ 2 ਵਜੇ ਸ਼ਾਮ ਨੂੰ ਸ਼ਨੀਚਰਵਾਰ ਨੂੰ ਨਾਰਥ ਲਾਸ ਵੇਗਸ 에ਅਰਪੋਰਟ ਤੋਂ ਜਿਹੜਾ ਇਹ ਪਲੇਨ ਚੋਰੀ ਕਰ ਲਿਆ ਤੇ 100 ਮੀਲ ਦੂਰ ਆ ਕੇ ਬਾਰਸਟੋ ਜੋ ਕੈਲੀਫੋਰਨੀਆ ਦਾ ਸ਼ਹਿਰ ਹੈਗਾ ਉੱਥੇ ਆ ਕੇ ਉਤਾਰ ਲਿਆ। ਤੇ ਇਸ ਦੇ ਪਲੇਨ ਦੇ ਵਿੱਚੋਂ ਮਰਵਾਨਾ, ਬੀਅਰ, ਹੋਰ ਕਈ ਜਿਹੜਾ ਇਦਾਂ ਦਾ ਸਮਾਨ ਵੀ ਲੱਭਿਆ ਹੈਗਾ। ਸੋ ਹੁਣ ਇਹਨੂੰ ਦੇਖ ਕੇ ਜਿਹੜੀਆਂ ਸਿਕਿਉਰਿਟੀ ਕਹਿੰਦੇ ਪਈ ਜੋ 에ਅਰਪੋਰਟ ਦੇ ਉੱਤੇ ਆ, ਸੇਫਟੀ ਤੇ ਸਿਕਿਉਰਿਟੀ, ਉਹ ਇੱਕ ਤਰ੍ਹਾਂ ਨਾਲ ਫੇਲ ਹੋ ਗਈ ਹੈਗੀ ਆ। ਲਾਸ ਵੇਗਸ ਦੇ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਲਾ ਇਨਫੋਰਸਮੈਂਟ ਹੁਣ ਹੋਰ ਵੱਡੇ ਅਮਾਉਂਟ ਦੇ ਉੱਤੇ ਉੱਥੇ ਲਾਈ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਇਦਾਂ ਦੀ ਜਿਹੜੀ ਇਨਸੀਡੈਂਟ ਆ ਉਹ ਨਾ ਵਾਪਰੇ। ਹੁਣ ਤੁਸੀਂ ਦੇਖੋ ਵੀ ਇਹ ਜੇ ਕਿਤੇ ਕਿਸੇ ਦੇ ਵਿੱਚ ਮਾਰਦਾ ਜਾਂ ਕਿਤੇ ਕਿਸੇ ਦਾ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਸਕਦਾ ਸੀ। ਐਲਏ ਕਾਉਂਟੀ ਦੇ ਵਿੱਚ ਜਿਹੜੇ ਲੈਂਡਲੋਰਡਸ ਆ ਉਹਨਾਂ ਦੇ ਲਈ ਤਕਰੀਬਨ $69 ਮਿਲੀਅਨ ਦਾ ਰੈਂਟ ਰਿਲੀਫ ਪ੍ਰੋਗਰਾਮ ਆ ਉਹ ਓਪਨ ਕੀਤਾ ਗਿਆ ਹੈ ਤੇ ਕਹਿੰਦੇ 12 ਜਨਵਰੀ ਤੱਕ ਇਸ ਦੇ ਲਈ ਉਹ ਰਿਲੀਫ ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨ ਜਿਹੜੀਆਂ ਉਹ ਲੈ ਰਹੇ ਨੇ। ਇਸ ਦੇ ਲਈ ਕਹਿੰਦੇ ਅਪਲਾਈ ਕਰ ਸਕਦੇ ਆ। ਐਲਏ ਕਾਉਂਟੀ ਦੇ ਜਿਹੜੇ ਡਿਪਾਰਟਮੈਂਟ ਆਫ ਕੰਜ਼ਿਊਮਰ ਐਂਡ ਬਿਜ਼ਨਸ ਅਫੇਅਰਸ ਆ, ਉਹਨਾਂ ਦੇ ਦੁਆਰਾ ਜਿਹੜਾ ਰੈਂਟ ਰਿਲੀਫ ਪ੍ਰੋਗਰਾਮ ਆ 12 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ। ਕਹਿੰਦੇ ਵੀ ਇਸ ਦੇ ਤਹਿਤ $30,000 ਤੱਕ ਦੀ ਗ੍ਰਾਂਟ ਪਰ ਯੂਨਿਟ ਜਿਹੜੇ ਐਲੀਜੀਬਲ ਲੈਂਡਲੋਰਡਸ ਹੋਣਗੇ ਉਹਨਾਂ ਨੂੰ ਜਿਹੜੀ ਉਹ ਮਿਲ ਸਕਦੀ ਆ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿਹੜੇ ਐਕਸਪੈਂਸਿਸ ਹੋਏ ਆ ਉਸ ਦੇ ਤਹਿਤ। ਇਹ ਕੋਵਿਡ-19 ਪੈਂਡੈਮਿਕ ਦੇ ਇਕਨੋਮਿਕ ਇੰਪੈਕਟਸ ਨੂੰ ਆਫਸੈਟ ਕਰਨ ਦੇ ਲਈ ਉਸ ਤੋਂ ਪ੍ਰਭਾਵਿਤ ਜਿਹੜੇ ਲੈਂਡਲੋਰਡਸ ਆ ਉਹਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਚਲਾਇਆ ਗਿਆ ਆ। ਐਲਏ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਥਰੀਨ ਬਰਗਰ, ਉਹਨਾਂ ਨੇ ਕਿਹਾ ਆ ਵੀ ਕਾਉਂਟੀ ਦੀ ਇਨਵੈਸਟਮੈਂਟ ਮੌਮ ਐਂਡ ਪੌਪ ਲੈਂਡਲੋਰਡਸ
ਦੇ ਲਈ ਆ, ਤੇ ਕਹਿੰਦੇ ਵੀ ਇਹ ਲੌਂਗ ਓਵਰਡਿਊ ਸੀ, ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਆਪਾਂ ਨੂੰ ਪਤਾ ਹੀ ਆ ਕੋਵਿਡ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਲੈਂਡਲੋਰਡਸ ਤੇ ਉਹਨਾਂ ਦੇ ਟੈਨੈਂਟਸ ਦੇ ਦਰਮਿਆਨ ਸਿੰਘ ਵੀ ਫਸੇ ਰਹੇ, ਕਈਆਂ ਨੇ ਨਹੀਂ ਸੀ ਜਿਹੜੀ ਉਹ ਰੈਂਟ ਦਿੱਤੇ। ਇਵੈਂਚੁਅਲੀ ਚਲੋ ਰਿਸਕੀ ਬਿਜ਼ਨਸ ਹੁੰਦਾ ਹੈ ਸਾਰੀਆਂ ਚੀਜ਼ਾਂ ਦੇ ਵਿੱਚ, ਪਰ ਕਈਆਂ ਦਾ ਖਾਸਾ ਨੁਕਸਾਨ ਵੀ ਹੋਇਆ, ਕਈ ਬੈਂਕਰਪਟ ਵੀ ਹੋਏ ਹੋਣੇ ਆ, ਕਈਆਂ ਨੂੰ ਜਿਹੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਝੱਲਣਾ ਪਿਆ ਆ। ਪਰ ਅੱਜ LA ਕਾਊਂਟੀ ਨੇ ਇਹ ਇੱਕ ਜਿਹੜਾ ਨਵਾਂ ਪ੍ਰੋਗਰਾਮ 12 ਤਰੀਕ ਤੱਕ ਜਿਹੜਾ ਆ ਅਪਲਾਈ ਕਰਨ ਦੇ ਲਈ ਰੱਖਿਆ ਆ। ਸੋ ਜਿਹੜੇ LA ਦੇ ਵਿੱਚ ਜਿਹੜੇ ਕੋਈ ਲੈਂਡਲੋਰਡਸ ਹੈਗੇ ਆ, $30,000 ਪਰ ਯੂਨਿਟ ਦੇ ਹਿਸਾਬ ਦੇ ਨਾਲ ਤੁਹਾਨੂੰ ਗ੍ਰਾਂਟ ਮਿਲ ਸਕਦੀ ਆ, ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਆ, ਐਲੀਜੀਬਲ ਜੇ ਤੁਸੀਂ ਇਸ ਦੇ ਲਈ ਹੁੰਦੇ ਆ। 1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਦੇ ਖਰਚਿਆਂ ਦੇ ਲਈ ਇਹ ਜਿਹੜੀ ਗ੍ਰਾਂਟ ਆ ਉਹ ਮਿਲ ਸਕਦੀ ਆ। ਜੀ, ਕਹਿੰਦੇ ਵੀ ਜੌਬ ਲਿਸਟਿੰਗਸ ਘਟਦੀਆਂ ਜਾ ਰਹੀਆਂ, ਜਿੱਦਾਂ ਅਮਰੀਕਾ ਦੇ ਵਿੱਚ ਲੇ-ਆਫ ਵੱਡੀ ਗਿਣਤੀ ਸ਼ੁਰੂ ਹੋ ਗਈ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਕਹਿੰਦੇ ਵੀ ਜੌਬ ਓਪਨਿੰਗਸ 4 in 10 ਇੰਪਲਾਈਜ਼ ਹੁਣ ਡਾਊਨ ਹੋ ਗਈਆਂ ਆ, ਤੇ ਬਹੁਤ ਸਾਰੇ ਲੋਕ ਐਕਸਪੈਕਟ ਕਰ ਰਹੇ ਇਸ ਸਾਲ ਲੇ-ਆਫ ਹੋਣਗੇ। ਇੰਪਲਾਇਰਸ ਨੇ ਹਾਇਰਿੰਗ ਕਰਨੀ ਜਿਹੜੀ ਆ ਬੰਦ ਕੀਤੀ ਹੋਈ ਹੈਗੀ ਆ। ਨਵੰਬਰ ਦੇ ਵਿੱਚ 8.8 ਮਿਲੀਅਨ ਲੋਕ ਜਿਹੜੀਆਂ ਜੌਬਸ ਅਵੇਲੇਬਲ ਸੀਗੀਆਂ, ਜੋ ਕਿ 11 ਮਿਲੀਅਨ ਤੋਂ ਘੱਟ ਕੇ ਇੱਥੇ ਆਈਆਂ ਹੈਗੀਆਂ। ਲੇਬਰ ਮਾਰਕੀਟ ਕਹਿੰਦੇ ਸਟਾਰਟਿੰਗ ਟੂ ਸਟੇਬਲਾਈਜ਼। ਕੋਰੀ ਕੰਟੈਂਗਾ ਕਰਕੇ ਸੀਨੀਅਰ ਇਕੋਨੋਮਿਸਟ ਹੈਗੇ ਆ ਲਿੰਕਡਇਨ ਦੇ। ਨਵਾਂ ਇੱਕ ਸਰਵੇ ਕੀਤਾ ਗਿਆ ਰੈਜ਼ੂਮੇ ਬਿਲਡਰ ਵੱਲੋਂ, ਉਹਨਾਂ ਨੇ ਕਿਹਾ ਵੀ ਲੇ-ਆਫ ਤਾਂ ਇਮੀਨੈਂਟ ਆ, ਵੀ ਲੇ-ਆਫ ਹੋਊਗੀ। ਲਗਭਗ 900 ਕੰਪਨੀਆਂ ਨੂੰ ਉਹਨੇ ਸਰਵੇ ਕੀਤਾ, ਜਿਹਦੇ ਚੋਂ 50% ਕੰਪਨੀਆਂ ਨੇ ਇਹ ਕਿਹਾ ਵੀ ਅਸੀਂ ਰਿਸੈਸ਼ਨ ਨੂੰ ਐਂਟੀਸਪੇਟ ਕਰ ਰਹੇ ਹਾਂ ਸੰਨ 2024 ਦੇ ਵਿੱਚ, ਤੇ ਇਹ ਜਿਹੜੀ ਆ ਲੇ-ਆਫ ਪੱਕਾ ਹੋਊਗੀ। ਇੰਪਲਾਇਰਸ ਪਿਛਲੇ ਕੋਵਿਡ ਦੇ ਦੌਰਾਨ ਉਹਨਾਂ ਨੇ ਕਾਫੀ ਜਿਹੜੀਆਂ ਮਨਮਾਨੀਆਂ ਵੀ ਕੀਤੀਆਂ। ਬਹੁਤ ਸਾਰੇ ਕਹਿੰਦੇ ਸੀ ਅਸੀਂ ਘਰਾਂ ਤੋਂ ਹੀ ਕੰਮ ਕਰਨਾ ਆ। ਫਿਰ ਇੱਕ ਗ੍ਰੇਟ ਰੈਜ਼ਿਗਨੇਸ਼ਨ ਵਾਲਾ ਜਿਹੜੀ ਵੇਵ ਆ ਉਹ ਚੱਲੀ ਸੀ ਵੀ ਮੈਂ ਤਾਂ ਜੀ ਰਿਜ਼ਾਈਨ ਕਰ ਦੇਣਾ। ਪਰ ਹੁਣ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਟੋਟਲੀ ਚੇਂਜ ਹੋ ਗਈ ਆ। ਕਹਿੰਦੇ ਨੰਬਰ ਆਫ ਮੰਥਲੀ ਹਾਇਰਸ ਲੋਐਸਟ ਲੈਵਲ ਤੇ ਆ ਸਿੰਸ 2017। ਇਹ ਹੁਲੀਆ ਪੋਲਕ ਕਰਕੇ ਜ਼ਿਪ ਰਿਕਰੂਟਰਸ ਦੇ ਚੀਫ ਇਕੋਨੋਮਿਸਟ ਹੈਗੇ ਆ। ਤੇ ਸਲੋ ਡਾਊਨ ਇਨ ਹਾਇਰਿੰਗ ਆ। ਸੋ ਜਿਹੜੇ ਵੀ ਲੋਕ ਕੰਮ ਕਰਦੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਆਪਣੇ ਕੰਮ ਦੇ ਉੱਤੇ ਪੂਰਾ ਜ਼ੋਰ ਸ਼ੋਰ ਦੇ ਨਾਲ ਕੰਮ ਕਰਨਾ ਚਾਹੀਦਾ, ਉੱਥੇ ਟਿਕੇ ਰਹਿਣਾ ਚਾਹੀਦਾ, ਨਾ ਕਿ ਆਲੇ ਦੁਆਲੇ ਜਿਹੜੇ ਆ ਹੋਰ ਕਿਤੇ ਜਿਹੜੀ ਆ ਜੌਬ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ। ਕੁਛ ਇੰਡਸਟਰੀ ਜਿਹੜੀਆਂ ਆ ਉਹ ਫੋਰਫਰੰਟ ਤੇ ਆ ਹਾਇਰਿੰਗ ਦੇ ਵਿੱਚ। ਗਵਰਨਮੈਂਟ ਜੌਬ ਓਪਨਿੰਗ ਵੀ ਘਟ ਗਈਆਂ ਹੈਗੀਆਂ ਆ 60,000 ਦੇ ਕਰੀਬ, ਤੇ ਵੇਅਰ ਹਾਊਸਿੰਗ ਤੇ ਯੂਟਿਲਿਟੀ ਦੇ ਵਿੱਚ ਜੋ ਆ ਟਰਾਂਸਪੋਰਟੇਸ਼ਨ ਦੇ ਵਿੱਚ 1,28,000 ਲੋਕਾਂ ਦੀਆਂ ਜਿਹੜੀਆਂ ਜੌਬਸ ਆ ਉਹ ਘੱਟ ਹੋਈਆਂ ਹੈਗੀਆਂ। ਜੀ, ਅਗਲੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ LA ਜਨਰਲ ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਇੱਕ ਬ੍ਰੇਕ ਜਿਹੜੀ ਉਹ ਕੱਲ ਲਾਈ ਸੀਗੀ ਲਿੰਕਨ ਹਾਈਟਸ ਦੇ ਵਿੱਚ ਜਿਹੜਾ ਸੈਂਟਰ ਆ, ਉੱਥੇ ਇੱਕ ਪ੍ਰੋਪੋਜੀਸ਼ਨ 1 ਉਸ ਦੇ ਲਈ ਲੋਕਾਂ ਨੂੰ ਉਸ ਦੇ ਉੱਤੇ ਯੈਸ ਵੋਟ ਕਰਨ ਦੇ ਲਈ ਕਹਿੰਦੇ ਇਨਕਰੇਜ ਕਰ ਰਹੇ ਸੀ। ਪ੍ਰੋਪੋਜੀਸ਼ਨ 1 ਜਿਹੜਾ ਦੱਸਦੇ ਜਾਈਏ, ਮਾਰਚ ਦੇ ਵਿੱਚ ਜਿਹੜਾ ਬੈਲਟ ਆ ਰਿਹਾ ਆ ਲੋਕਾਂ ਦੇ ਘਰਾਂ ਦੇ ਵਿੱਚ 6.38 ਬਿਲੀਅਨ ਡਾਲਰ ਦੇ ਜਿਹੜੇ ਬੌਂਡਸ ਆ, ਜਿਸ ਦੇ ਤਹਿਤ ਕਹਿੰਦੇ ਵੀ ਜੇ ਪਾਸ ਹੁੰਦਾ ਆ ਇਹਦੇ ਨਾਲ ਹਜ਼ਾਰਾਂ ਹੀ ਮੈਂਟਲ ਹੈਲਥ ਟ੍ਰੀਟਮੈਂਟ ਬੈਡਸ ਤੇ ਬਿਲਡ ਜਿਹੜੇ ਉਹ ਬਣਾਏ ਜਾਣਗੇ, ਤੇ ਨਾਲ ਹੀ ਜਿਹੜੀ ਹਾਊਸਿੰਗ ਆ ਉਸ ਨੂੰ ਇਸ ਦੇ ਜ਼ਰੀਏ ਜਿਹੜਾ ਉਹ ਬਣਾਇਆ ਜਾਵੇਗਾ। ਇਹ ਜਿਹੜੀ ਪ੍ਰੋਪੋਜੀਸ਼ਨ 1 ਦੇ ਤਹਿਤ ਜਿਹੜਾ ਉਹ ਲੋਕਾਂ ਦੇ ਵਿੱਚ ਪ੍ਰਚਾਰ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਗਵਰਨਰ ਨਿਊਸਮ ਕਹਿ ਰਹੇ ਆ ਵੀ ਜੇ ਤੁਸੀਂ ਇਸ ਇਨੀਸ਼ੀਏਟਿਵ ਨੂੰ ਸਪੋਰਟ ਕਰੋਗੇ ਤਾਂ 11,000 ਨਵੇਂ ਯੂਨਿਟ ਹਾਊਸਿੰਗ ਦੇ ਤੇ 23,000 ਨਵੀਆਂ ਜਿਹੜੇ ਟ੍ਰੀਟਮੈਂਟ ਸਲੋਟਸ ਆ ਆਊਟ ਪੇਸ਼ੈਂਟ ਓਪਰਚੁਨਿਟੀਜ਼ ਦੇ ਲਈ ਜਿਹੜਾ ਉਹ ਖਾਸ ਕਰਕੇ ਬਣਾਏ ਜਾਣਗੇ। ਤੇ ਕਹਿੰਦੇ ਵੀ ਨਾਲ ਦੇ ਨਾਲ ਇਸ ਦੇ ਵਿੱਚ ਬਿਲੀਅਨਸ ਆਫ ਡਾਲਰ ਵੈਟਰਨਸ ਦੇ ਲਈ ਸਪੈਸੀਫਿਕਲੀ ਸਪੈਂਡਿੰਗ ਨੂੰ ਜਿਹੜਾ ਉਹ ਪ੍ਰਮੋਟ ਕਰਦੇ ਹੈਗੇ ਆ। ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਵੀ ਇਹ ਕੋਈ ਪਹਿਲੀ ਵਾਰੀ ਨਹੀਂ ਆ ਵੀ ਕੋਈ ਕੈਲੀਫੋਰਨੀਆ ਦੇ ਵਿੱਚ ਅਜਿਹੀਆਂ ਪ੍ਰੋਪੋਜੀਸ਼ਨ ਜਾਂ ਮੈਜਰਸ ਦੇ ਤਹਿਤ ਜਿਹੜੇ ਬੌਂਡਸ ਆ ਉਹ ਪ੍ਰਚਾਰੇ ਜਾਂਦੇ ਆ ਵੀ ਅਸੀਂ ਇੱਦਾਂ ਕਰਾਂਗੇ, ਪਰ ਇਸ ਦੀ ਅਕਾਊਂਟੇਬਿਲਿਟੀ ਵੀ ਜਿਹੜੀ ਉਹ ਨਾਲ ਦੇ ਨਾਲ ਜ਼ਰੂਰ ਹੋਣੀ ਚਾਹੀਦੀ ਆ ਵੀ ਜੇ ਮੰਨ ਲਓ ਵੀ ਇਹ ਪਾਸ ਹੁੰਦਾ ਆ ਤੇ ਇਹ ਜਿਹੜੀ ਰਾਸ਼ੀ ਆ ਸਾਈਫਨ ਹੋ ਕੇ ਕਿਸੇ ਹੋਰ ਪਾਸੇ ਨਹੀਂ, ਇਹ ਵਾਕਿਆ ਹੀ ਇਹਨਾਂ ਮੈਜਰਸ ਦੇ ਲਈ ਹੀ ਜਿਹੜੀ ਉਹ ਲਗਾਈ ਜਾਵੇ। ਸੋ ਹੁਣ ਆਉਂਦੇ ਮਾਰਚ ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਡਿਸਾਈਡ ਕਰਨਗੇ
ਵੀ ਇਸ ਮੈਜਰ ਦੇ ਲਈ, ਇਸ $6 ਬਿਲੀਅਨ ਦੇ ਬੌਂਡ ਮੈਜਰ ਦੇ ਲਈ ਲੋਕੀ ਹਾਂ ਕਰਦੇ ਆ ਜਾਂ ਨਹੀਂ। ਮੈਂਟਲ ਹੈਲਥ ਕ੍ਰਾਈਸਿਸ ਨੋ ਡਾਊਟ ਪੂਰੇ ਅਮਰੀਕਾ ਭਰ ਦੇ ਵਿੱਚ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਹਾਊਸਿੰਗ ਦੀ ਵੀ ਕੈਲੀਫੋਰਨੀਆ ਦੇ ਵਿੱਚ ਦਿੱਕਤ ਹੈਗੀ ਆ। ਸੋ ਉਸ ਨੂੰ ਨਜਿੱਠਣ ਦੇ ਲਈ ਗਵਰਨਰ ਨਿਊਸਮ ਇਸ ਪ੍ਰੋਪੋਜੀਸ਼ਨ ਨੂੰ ਕਾਫੀ ਜ਼ਿਆਦਾ ਪ੍ਰਚਾਰ ਕਰ ਰਹੇ ਆ। ਜੈਫਰੀ ਐਪਸਟੀਨ ਦੇ ਕੇਸ ਦੇ ਵਿੱਚ 19 ਦੇ ਕਰੀਬ ਹੋਰ ਡਾਕੂਮੈਂਟ ਅੱਜ ਰਿਲੀਜ਼ ਕੀਤੇ ਗਏ ਆ। ਟੋਟਲ 900 ਪੇਜਸ ਡਾਕੂਮੈਂਟ ਪਹਿਲਾਂ ਰਿਲੀਜ਼ ਕੀਤੇ ਗਏ ਸੀ, 19 ਦੇ ਕਰੀਬ ਅੱਜ ਕੀਤੇ ਗਏ ਆ। ਕਹਿੰਦੇ ਵੀ ਕੱਲ ਜਦੋਂ ਡਾਕੂਮੈਂਟਸ ਰਿਲੀਜ਼ ਕੀਤੇ ਗਏ ਸੀ, ਜਿੰਨੀਆਂ ਵੀ ਕੋਰਟਸ ਹੈਗੀਆਂ ਆ, ਉਹਨਾਂ ਬਹੁਤ ਉੱਥੇ ਇੰਨੀਆਂ ਜਿਹੜੀ ਸਰਚ ਹੋਈ, ਸਭ ਤੋਂ ਜ਼ਿਆਦਾ ਕਹਿੰਦੇ ਪਈ ਸਰਚ ਕੋਰਟਸ ਦੇ ਵਿੱਚ ਜੋ ਕੇਸ ਆ ਉਹਦੇ ਉੱਤੇ ਹੋਈ, ਜਿਹਦੇ ਨਾਲ ਜਿਹੜਾ ਵੈਬਸਾਈਟ ਆ ਉਹਨਾਂ ਦਾ ਕ੍ਰੈਸ਼ ਹੋ ਗਿਆ ਹੈਗਾ। ਤੇ ਜੋ ਨਵੇਂ ਨਾਂ ਆਏ ਹੈਗੇ ਆ ਉਹਨਾਂ 'ਚ ਪ੍ਰਿੰਸ ਐਂਡਰਿਊ, ਡੋਨਾਲਡ ਟਰੰਪ, ਬਿਲ ਕਲਿੰਟਨ, ਮਾਈਕਲ ਜੈਕਸਨ ਤੇ ਡੇਵਿਡ ਕਾਪਰਫੀਲਡ, ਇਹ ਜਿਹੜੇ ਸਾਰੇ ਲੋਕ ਆ, ਇਹਨਾਂ ਦੇ ਨਾਮ ਉਸ ਰਿਪੋਰਟ ਦੇ ਵਿੱਚ ਆਏ ਹੈਗੇ ਆ। ਜੀ, ਉਹਨਾਂ ਲਿਸਟਾਂ ਦੇ ਵਿੱਚ ਆਏ ਆ ਜਿਹੜੇ ਇਸ ਦੇ ਪ੍ਰਾਈਵੇਟ ਪਲੇਨਸ ਦੇ ਉੱਤੇ ਆਉਂਦੇ ਜਾਂਦੇ ਰਹੇ। ਤਾਂ ਇਸ ਦੇ ਪਲੇਨਸ ਦੇ ਨਾਲ ਇਹਦਾ ਜਿਹੜਾ ਆਈਲੈਂਡ ਜਿਸ ਨੂੰ ਆਖਿਆ ਜਾਂਦਾ ਸੀਗਾ ਵੀ ਉੱਥੇ ਵੀ ਜਿਹੜੇ ਉਹ ਆਉਣ ਜਾਣ ਲੱਗਾ ਰਿਹਾ। ਕਈ ਤਰੀਕੇ ਦੀਆਂ ਜਿਹੜੀਆਂ ਇਹ 900 ਪੇਜਾਂ ਦੇ ਦਸਤਾਵੇਜ਼ਾਂ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲੋਹਡਾਈ ਸਿਟੀ ਦੇ ਵਿੱਚ ਸਾਬਕਾ ਜਿਹੜਾ ਲੋਹਡਾਈ ਸਿਟੀ ਕੌਂਸਲ ਦਾ ਜਿਹੜਾ ਮੈਂਬਰ ਆ ਸ਼ਕੀਰ ਖਾਨ, ਜਿਸ ਦੇ ਉੱਤੇ ਇਲੈਕਸ਼ਨ ਫਰਾਡ ਕੇਸ ਚੱਲ ਰਿਹਾ ਸੀ, ਉਸਨੇ ਪਲੀ ਡੀਲ ਜਿਹੜੀ ਉਹ ਬਣਾ ਲਈ ਆ। ਸੋ ਪ੍ਰੋਸੀਕਿਊਟਰਸ ਦੇ ਨਾਲ ਉਹ ਮਿਲ ਕੇ ਥੋੜੀ ਸਜ਼ਾ ਦੇ ਲਈ ਹਾਮੀ ਜਿਹੜਾ ਉਹ ਹੁਣ ਭਰ ਗਿਆ, ਜਿਸ ਵਿੱਚ ਲੱਗਦਾ ਵੀ ਉਹ ਆਪਣੀ ਦੋਸ਼ਾਂ ਨੂੰ ਵੀ ਇਸ ਦੇ ਵਿੱਚ ਕਬੂਲੇਗਾ। ਨਹੀਂ ਤਾਂ 40 ਸਾਲ ਦੀ ਕਹਿੰਦੇ ਸਜ਼ਾ ਹੋ ਸਕਦੀ ਸੀ ਜੇ ਇਸ ਦੇ ਵਿੱਚ ਕਨਵਿਕਟ ਹੋ ਜਾਂਦਾ ਟ੍ਰਾਇਲ ਤੋਂ ਬਾਅਦ ਚ, ਪਰ ਇਸ ਡੀਲ ਦੇ ਤਹਿਤ ਇਸ ਨੂੰ ਮਹਿਜ 2 ਸਾਲਾਂ ਦੀ ਜਿਹੜੀ ਸੈਂਟੈਂਸ ਆ ਉਹ ਸੁਣਾਈ ਗਈ ਆ ਸੈਨ ਵਕੀਨ ਕਾਉਂਟੀ ਜੇਲ੍ਹ ਦੇ ਵਿੱਚ। ਅਟਾਰਨੀ ਜਿਹੜੇ ਐਲਨ ਸੇਵਰ ਸੋਇਰ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਸਟੈਂਡਰਡ ਪ੍ਰੋਸੀਜਰ ਦੇ ਤਹਿਤ ਤੇ ਕ੍ਰੈਡਿਟ ਜਿਹੜਾ ਇਸ ਨੂੰ ਟਾਈਮ ਸਰਵਡ ਦਾ ਆ ਉਹ ਵੀ ਜਿਹੜਾ ਉਹ ਮਿਲੇਗਾ। ਤੇ ਕਹਿੰਦੇ ਵੀ ਅੱਜ ਸ਼ਕੀਰ ਖਾਨ ਆ, ਉਹਨਾਂ ਨੇ ਇਵੈਂਚੁਅਲੀ ਇਹ ਜਿਹੜਾ ਫੈਸਲਾ ਜਿਹੜਾ ਆ ਉਹ ਲੈ ਲਿਆ ਹੈਗਾ ਆ। ਖਾਨ ਹੋਣਾ ਦੇ ਉੱਤੇ ਇਹ ਦੋਸ਼ ਸੀਗੇ ਵੀ ਇਸ ਨੇ 41 ਜਿਹੜੇ ਬੈਲਟ ਆ ਆਪਣੇ ਘਰ ਦੇ ਵਿੱਚ ਸਟੈਸ਼ ਕੀਤੇ ਸੀ 2020 ਇਲੈਕਸ਼ਨ ਦੇ ਮਾਮਲੇ ਦੇ ਵਿੱਚ। ਤੇ ਇਨਵੈਸਟੀਗੇਟਰਸ ਨੇ ਇਹ ਵੀ ਜਿਹੜਾ ਉਹ ਦੇਖਿਆ ਵੀ 23 ਲੋਕਾਂ ਨੂੰ ਉਹਨੇ ਰਜਿਸਟਰ ਕੀਤਾ ਆ ਆਪਣੇ ਘਰੇ, ਆਪਣੇ ਹੀ ਜਿਹੜਾ ਫੋਨ ਨੰਬਰ ਤੇ ਆਪਣੀ ਈਮੇਲ ਦੀ ਜਿਹੜੀ ਉਹ ਵਰਤੋਂ ਕਰਕੇ, ਤੇ 47 ਹੋਰ ਜਾਣਿਆਂ ਨੂੰ ਵੀ ਇਸਨੇ ਇਸੇ ਤਰੀਕੇ ਦੇ ਨਾਲ ਰਜਿਸਟਰ ਕੀਤਾ ਸੀ। ਇਸ ਤੋਂ ਪਹਿਲਾਂ ਇਸਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ ਸੀਗਾ, ਤੇ ਹੁਣ ਜਿਹੜਾ ਉਹ ਕਹਿ ਰਿਹਾ ਵੀ ਇਹ ਜਿਹੜੇ ਚਾਰजेस ਇਸ ਦੇ ਅਗੇਂਸਟ ਲੱਗੇ ਆ ਉਸ ਦੇ ਉਲਟੇ ਨਹੀਂ ਜਾਊਗਾ, ਉਸ ਨੂੰ ਕੰਟੈਸਟ ਜਿਹੜਾ ਆ ਉਹ ਨਹੀਂ ਕਰੂਗਾ। ਤੇ ਐਗਰੀ ਕਰ ਗਿਆ, ਮੰਨ ਗਿਆ ਜਿਹੜੇ ਫੈਕਚੁਅਲ ਬੇਸਿਸ ਦੇ ਉੱਤੇ ਜਿਹੜੇ ਪ੍ਰੋਸੀਕਿਊਸ਼ਨ ਦੇ ਦੁਆਰਾ ਸਬੂਤ ਜਿਹੜੇ ਆ ਉਹ ਪੇਸ਼ ਕੀਤੇ ਗਏ ਹੈਗੇ ਆ। ਸੋ ਜੇ ਦੋਸ਼ ਸਾਬਤ ਹੋ ਜਾਂਦੇ ਤਾਂ 40 ਸਾਲ, ਤੇ ਹੁਣ ਜਿਹੜੀ ਆ ਇਸ ਨੇ ਸਲਾਹ ਕਰਕੇ 2 ਸਾਲਾਂ ਦੀ ਸਜ਼ਾ ਆ ਉਸ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਆ। ਜੀ, ਸੋ ਇਹ ਜਿਹੜੇ ਆ ਨਾ ਹੁਣ ਇਲੈਕਟਡ ਆਫੀਸ਼ੀਅਲਸ ਬਹੁਤ ਜ਼ਿਆਦਾ ਅਰੈਸਟ ਹੋ ਰਹੇ ਆ, ਚਾਰਜ ਹੋ ਰਹੇ। ਇਸੇ ਤਰ੍ਹਾਂ ਸੈਕਰਾਮੈਂਟੋ ਸਿਟੀ ਕੌਂਸਲ ਦੇ ਇੱਕ ਮੈਂਬਰ ਸ਼ਾਨ ਲੋਈ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਉਹਨਾਂ ਦੇ ਉੱਤੇ ਫੈਡਰਲ ਇੰਡਾਈਟਮੈਂਟ ਦੇ ਚਾਰजेस ਲੱਗੇ ਗਏ ਸੀ। ਪਰ ਜੋ ਲੋਈ ਆ ਡਿਸਟ੍ਰਿਕਟ 2 ਨੂੰ ਰਿਪਰੈਜ਼ੈਂਟ ਕਰਦਾ, ਉਸਨੇ YouTube ਦੀ ਇੱਕ ਵੀਡੀਓ 'ਚ ਕਿਹਾ ਵੀ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਵਰਗ ਨੇ ਇੱਕ ਤਰ੍ਹਾਂ ਨਾਲ ਪੋਲੀਟੀਕਲ ਮੋਟੀਵੇਟਡ ਸਰਕਸ ਕ੍ਰੀਏਟ ਕੀਤੀ ਹੈਗੀ ਆ। ਪਰ ਉਧਰੋਂ ਸਟੀਨਵਰਗ ਨੇ ਇਹ ਕਿਹਾ ਵੀ ਜੋ ਇਸ ਸਿਟੀ ਕੌਂਸਲ ਨੇ ਰਿਜ਼ਾਈਨ ਕਰ ਦਿੱਤਾ ਆ, ਇਹ ਇੱਕ ਵਧੀਆ ਡਿਸੀਜਨ ਲਿਆ ਜਿਹਦੇ ਨਾਲ ਜਿਹੜਾ ਸਿਟੀ ਨੂੰ ਬਹੁਤ ਅਫੈਕਟ ਹੋ ਰਿਹਾ ਸੀ। ਲੋਈ ਕਰਕੇ ਜੋ ਇਹ ਸਿਟੀ ਕੌਂਸਲ ਮੈਂਬਰ ਹੈ, ਇਹਨੂੰ 25 ਕਾਊਂਟ ਆਫ ਕਨਸਪੀਰੇਸੀ, ਆਬਸਟਰਕਸ਼ਨ ਆਫ ਯੂਜ਼ ਆਫ false immigration documents in connection with his ਵੀਵਾ ਸੁਪਰਮਾਰਕੀਟ ਚੇਨ, ਉਹਦੀ ਇੱਕ ਸੁਪਰਮਾਰਕੀਟ ਚੇਨ ਸੀ, ਉੱਥੇ ਜਿਹੜੇ ਝੂਠੇ ਇਮੀਗ੍ਰੇਸ਼ਨ ਦੇ ਪੇਪਰ ਬਣਾ ਕੇ ਉਹ ਬੰਦੇ ਜਿਹੜੇ ਆ ਲੈ ਕੇ ਆਉਂਦਾ ਸੀ। ਕਾਰਲਾ ਮੁੰਟਾਇਆ ਇੱਕ 42 ਸਾਲਾਂ ਦੀ ਜਨਰਲ ਮੈਨੇਜਰ ਆ ਵੀਵਾ ਸੁਪਰਮਾਰਕੀਟ ਦੀ, ਉਸ ਨੂੰ ਵੀ ਇਸ ਕ੍ਰਾਈਮ ਦੇ ਤਹਿਤ US ਡਿਸਟ੍ਰਿਕਟ ਕੋਰਟ ਫॉर ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹਨਾਂ ਨੇ ਇੰਡਾਈਟ ਕੀਤਾ ਹੈਗਾ। ਜੀ, ਕਹਿੰਦੇ 2008 ਤੋਂ ਜਿਹੜੇ ਅਦਾਲਤੀ ਦਸਤਾਵੇਜ਼ ਦੱਸਦੇ ਆ ਲਲੋਈ ਤੇ ਮੰਟਾਇਆ ਇਹਨਾਂ ਨੇ ਉਹਨਾਂ ਲੋਕਾਂ ਨੂੰ ਉੱਥੇ ਕੰਮ ਜਿਹੜੇ ਉਹ ਕਰਵਾਇਆ ਜਿਹੜੇ ਆਥੋਰਾਈਜ਼ਡ ਨਹੀਂ ਸੀਗੇ ਇੱਥੇ US ਦੇ ਵਿੱਚ ਕੰਮ ਕਰਨ ਦੇ ਲਈ। ਪਹਿਲਾਂ ਇਸਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਸੀ, ਉਸ ਨੂੰ ਪਹਿਲਾਂ ਵੀ ਅਸਤੀਫਾ ਦੇਣ ਦੀ ਮੰਗ ਜਿਹੜੀ ਉੱਠੀ ਸੀ, ਜਦੋਂ ਉਸਨੇ ਇਹ ਇਨਕਾਰ
ਕਰ ਦਿੱਤਾ ਸੀ। 25 ਕਾਊਂਟ ਜਿਹੜੇ ਉਹ ਇਸ ਦੇ ਉੱਤੇ ਹੁਣ ਲਗਾਏ ਗਏ ਸੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤਾ ਜਾਣ ਤੋਂ ਪਹਿਲਾਂ ਮਾਰਕੀਟਸ ਦੇ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨ 10 ਪੁਆਇੰਟ ਵੱਧ ਕੇ 37,440 ਤੇ ਬੰਦ ਹੋਇਆ। S&P ਦੇ ਵਿੱਚ 16 ਪੁਆਇੰਟ ਘਟੇ 4699 ਦੇ ਉੱਤੇ ਬੰਦ ਹੋਇਆ। ਨੈਸਡੈਕ 82 ਪੁਆਇੰਟ ਘਟ ਕੇ 14,510 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,054 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਜਿਹੜੀ ਆ ਉਹ ਰਹੀ ਆ। 10 ਈਅਰ ਯੀਲਡ ਦੇ ਵਿੱਚ ਜੇ ਆਪਾਂ ਦੇਖੀਏ ਤਾਂ 3.99%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 42,782 ਤੇ ਇਥੀਰੀਅਮ $2250 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 24 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 88 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 33.5 ਸੈਂਟ। ਜੀ ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਨਗੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਉਹ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US